बिस्मिल्लाहिर्रहमानिर्रहीम। ਅੱਜ ਅਸੀਂ ਮੌਜੂਦ ਹਾਂ ਬਾਬਰ ਅਲੀ ਜੋਈਆ ਉਹਦਾ ਆਲੂਆਂ ਦੇ ਖੇਤ ਵਿੱਚ। ਪਹਿਲੇ ਵੀ ਅਸੀਂ ਵੀਡੀਓ ਬਣਾ ਰਹੇ ਹਾਂ ਆਲੂਆਂ ਦੇ ਬਾਰੇ 'ਚ। ਬਾਬਰ ਅਲੀ ਜੋਈਆ ਉਹਦੇ ਮੁਫੀਦ ਮਸ਼ਵਰੇ ਲੈ ਰਹੇ ਹਾਂ ਆਪਣੇ ਜੱਟ ਜ਼ਿਮੀਂਦਾਰ ਭਰਾਵਾਂ ਵਾਸਤੇ ਜਿਨ੍ਹਾਂ ਨੇ ਆਲੂ ਕਾਸ਼ਤ ਕੀਤਾ ਹੋਇਆ ਹੈ। ਤਕਰੀਬਨ ਫਸਲ 50 ਤੋਂ ਕੁਝ ਲੋਕਾਂ ਦੀ 50 ਦਿਨ ਦੀ ਹੋਗੀ, ਕੁਝ ਲੋਕਾਂ ਦੀ 45 ਦਿਨ ਦੀ, ਕੋਈ 2-4 ਦਿਨ ਦਾ ਫਰਕ ਹੋਣਾ। ਤੇ 50 ਦਿਨ ਹੀ ਅਸੀਂ ਇਹਨੂੰ ਗਿਣਤੀ ਕਰਨੇ ਆ ਕਿ 50 ਦਿਨ ਦੀ ਆਲੂ ਦੀ ਫਸਲ ਹੋ ਗਈ। ਆਉਣ ਵਾਲੇ ਅਗਲੇ ਦਿਨਾਂ ਦੇ ਵਿੱਚ ਜਿਹੜੀ ਇਹ ਫਸਲ ਹੈ ਉਹਦੇ ਵਾਸਤੇ ਸਪਰੇਅ ਕਿਹੜੀ ਕਰਨੀ ਚਾਹੀਦੀ ਹੈ ਜਾਂ ਇਹਦਾ ਕਿਸ ਤਰ੍ਹਾਂ ਖਿਆਲ ਕਰਨਾ ਚਾਹੀਦਾ ਹੈ ਕਿ ਸਾਡੀ ਜਿਹੜੀ ਪਰ ਏਕੜ ਐਵਰੇਜ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਆਵੇ। ਬਾਬਰ ਅਲੀ ਜੋਈਆ ਸਾਹਿਬ ਮੇਰੇ ਨਾਲ ਮੌਜੂਦ ਨੇ, ਇਹਨਾਂ ਕੋਲੋਂ ਪੁੱਛਾਂਗੇ ਅਸੀਂ ਕਿ ਬਾਬਰ ਭਾਈ ਸਾਨੂੰ ਇਹ ਦੱਸੋ ਕਿ ਕੀ ਕਰਨਾ ਚਾਹੀਦਾ ਜ਼ਿਮੀਂਦਾਰਾਂ ਨੂੰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਉਹਨਾਂ ਦੀ ਐਵਰੇਜ ਜਿਹੜੀ ਉਹ ਅੱਛੀ ਆਵੇ। सब तो पहले तो मेरे सारे किसान भाइयों ਨੂੰ मेरी तरफों अस्सलाम वालेकुम। दोस्त भराओ, अल्लाह ताला तुहाडे ते राजी होवे। ते उस तो बाद ਇਹ ਅੱਜ ਮੇਰੀ ਫਸਲ ਜਿਹੜੀ ਹੈ ਇਹ 50 ਦਿਨ ਦੀ ਹੈ ਤੇ ਇੱਥੇ ਆ ਕੇ ਇਹਦੀ ਕੇਅਰ ਇੰਤਹਾਈ ਜ਼ਰੂਰੀ ਹੈ ਕਿਉਂਕਿ ਇੱਥੇ ਆ ਕੇ ਫਿਰ ਪਛੇਤਾ ਚਲਸਾਓ ਉਹ ਸ਼ੁਰੂ ਹੋ ਜਾਂਦਾ। ਤਕਰੀਬਨ ਤੁਸੀਂ ਚੌਥਾ ਸਪਰੇਅ ਹੈ ਜਿਹੜਾ ਤੇ ਪੰਜਵਾਂ ਸਪਰੇਅ ਇਹ ਬੜੀ ਇhtiyat ਨਾਲ ਤੇ ਬੜੀ ਤਵੱਜੋ ਨਾਲ ਆਪਣੀ ਮੌਜੂਦਗੀ ਦੇ ਵਿੱਚ ਇਹ ਸਪਰੇਅ ਕਰਵਾਉਣਾ ਤੁਸੀਂ ਫੰਜੀਸਾਈਡ। ਔਰ ਉਹਦੇ ਵਾਸਤੇ ਅਸੀਂ ਤਕਰੀਬਨ ਪਿਛਲੇ 6-7 ਸਾਲ ਤੋਂ ਆਲੂ ਕਾਸ਼ਤ ਕਰ ਰਹੇ ਹਾਂ ਤੇ ਅਸੀਂ ਆਪਣੇ ਤਜਰਬੇ ਤੇ ਇਹ ਹਾਸਲ ਕੀਤਾ ਕਿ ਜਿਹੜੇ ਪਛੇਤਾ ਚਲਸਾਵੇ ਉਹਦਾ ਸਭ ਤੋਂ ਬਿਹਤਰੀਨ ਹੱਲ FMC ਦੀ ਕੈਪਰੀਓ ਟਾਪ ਹੈ। तो सामने एक स्प्रे किया हूँ कल ही कैपरीओ टॉप स्प्रे ਜਿਹੜਾ ਜੀ ਬਾਬਰ ਭਾਈ ਕਹਿ ਰਹੇ ਨੇ ਕਿ ਇਹ ਲਾਜ਼ਮੀ ਕਰੋ ਕੈਪਰੀਓ ਟਾਪ। ये पछेते चलसाओ वास्ते बहुत ही अच्छा, बहुत ही मुफीद नुस्खा है। इंतहाई अच्छी पैदावार लैन वास्ते क्योंकि 70 तो 80 दिन तक इनकी वल जी है तकरीबन सेहतमंद रहनी चाहिए ते बीमारियों तो पाक रहनी चाहिए। ते ये 2 स्प्रे कैपरीओ टॉप दे ते इन्हां दे नाल सर जिहड़ा चौथा स्प्रे है ते पंजवां स्प्रे है बड़े ही इंतहाई अहम स्प्रे ने आलू के हवाले नाल। इन्हां दे विच पिछली असी वीडियो दे विच भी दस्सिया सी कि NPK असी खुद जिहड़ियां अपनियां NPK खुद बनाईदा और ओह ही इस्तेमाल करना है। जिहड़ा मार्केट चों NPK मिलदा उहदे च ओह मकदार नहीं हुंदी, ਉਹ ਜ਼ਿਮੀਂਦਾਰ ਭਾਈ ਪੈਸਾ ਵੀ ਜ਼ਿਆਦਾ ਖਰਚ ਲੈਂਦੇ ਨੇ ਤੇ ਉਹਦਾ ਰਿਜ਼ਲਟ ਵੀ ਨਹੀਂ ਮਿਲਦਾ, ਪ੍ਰੋਪਰ ਨਹੀਂ ਮਿਲਦਾ। ਉਹਦੇ ਵਿੱਚ ਪਿਛਲੀ ਅਸੀਂ ਆਪਣੀ ਵੀਡੀਓ ਦੇ ਵਿੱਚ NPK ਦਾ 3 ਚੀਜ਼ਾਂ ਦਾ ਇਸਤੇਮਾਲ ਦੱਸਿਆ ਸੀ। ਇਜ਼ਾਫੀ ਉਹਦੇ ਚ ਤੁਸੀਂ ਇੱਕ ਪਾਓ ਜਿਹੜਾ ਬੁਹਰਾਨ ਏਕੜ ਦਾ ਤਕਰੀਬਨ 200-250 ਗ੍ਰਾਮ ਠੀਕ ਹੋ ਗਿਆ ਤੇ ਅੱਧਾ ਕਿਲੋ ਸਲਫਰ ਉੱਤੇ ਤੁਸੀਂ ਉਹ ਸਪਰੇਅ ਦੇ ਨਾਲ ਇਸਤੇਮਾਲ ਕਰੋਗੇ ਉਹਦਾ ਬਹੁਤ ਹੀ ਅੱਛਾ ਰਿਜ਼ਲਟ ਹੈ। ਉਤਨੀ ਹੀ ਅਸੀਂ ਮਹਿਸੂਸ ਕੀਤਾ ਅਜਾਜ਼ ਭਾਈ ਵੀ ਜਿਤਨੀ ਸਾਡੀ ਖਾਦ ਥੱਲੇ ਆਲੂ ਨੂੰ ਅਸਰ ਕਰਦੀ ਹੈ ਨਾ ਉਤਨਾ ਹੀ ਜਿਹੜਾ ਇਹ NPK ਹੈ ਇਹ ਦੇਰ ਪਰ ਰਿਜ਼ਲਟ ਇਹਦਾ। ਔਰ ਤਕਰੀਬਨ ਇਹਦਾ ਰਿਜ਼ਲਟ 10 ਤੋਂ 15 ਦਿਨ 10 ਦਿਨ ਤੁਹਾਡੀ ਫਸਲ ਇੰਤਹਾਈ ਹਰੀ ਭਰੀ ਔਰ ਸ਼ਾਨਦਾਰ ਔਰ ਤੁਸੀਂ ਆ ਕੇ ਦੇਖੋਗੇ ਤੁਹਾਡਾ ਦਿਲ ਖੁਸ਼ ਹੋਏਗਾ ਫਸਲ ਨੂੰ ਵੇਖ ਕੇ। ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਮਾਰਕੀਟ ਵਿੱਚ ਆਲੂ ਦਾ ਥੋੜਾ ਜਿਹਾ ਪ੍ਰੈਸ਼ਰ ਹੈ। ਇਸ ਪ੍ਰੈਸ਼ਰ ਨੂੰ ਤੁਸੀਂ ਮਹਿਸੂਸ ਨਹੀਂ ਕਰਨਾ। ਕਿਸਾਨ ਭਾਈਆਂ ਵਾਸਤੇ ਮੇਰਾ ਇਹੀ ਮਸ਼ਵਰਾ ਹੈ ਕਿ ਪੈਦਾਵਾਰ ਤੇ ਫੋਕਸ ਰੱਖਣਾ, ਪੈਦਾਵਾਰ ਜ਼ਿਆਦਾ ਤੋਂ ਜ਼ਿਆਦਾ ਲਓ। ਅਗਰ ਰੇਟ ਦੀ ਕੋਈ ਕਮੀ ਬੇਸ਼ੀ ਵੀ ਹੋਏਗੀ ਤਾਂ ਤੁਹਾਡੀ ਪੈਦਾਵਾਰ ਉਹਨੂੰ ਕਵਰ ਕਰ ਜਾਏਗੀ। 150 ਤੋਂ ਪੌਣੇ 200 ਬੋਰੀ ਫੀ ਏਕੜ ਪੈਦਾਵਾਰ ਹਾਸਲ ਕਰ ਰਹੇ ਆਲੂ ਤੋਂ। ਉਹਦੀ ਬਾਬਰ ਭਾਈ ਵਜ੍ਹਾ ਕੀ ਹੈ? ਕਦੀ ਰੇਟਾਂ ਤੁਸੀਂ ਘਬਰਾਏ ਹੋ ਜਾਂ ਆਪਣਾ ਫੋਕਸ ਤੁਸੀਂ ਆਪਣੀ ਇਸ ਫਸਲ ਤੇ ਰੱਖਿਆ ਕਿ ਸਾਡੀ ਜਿੰਸ ਦਾ ਵਜ਼ਨ ਜ਼ਿਆਦਾ ਆਵੇ? ਦੇਖੋ ਜੀ ਇਹ ਜ਼ਿਮੀਂਦਾਰ ਭਰਾਵਾਂ ਨੂੰ ਮਸ਼ਵਰਾ ਦਿਓ ਕਿ ਜ਼ਿਮੀਂਦਾਰ ਭਰਾ ਨਾ ਹੌਸਲਾ ਛੱਡ ਜਾਂਦੇ ਨੇ ਯਾਰ ਰੇਟ ਡਿੱਗ ਗਿਆ ਹੁਣ ਕੀ ਬਣੇਗਾ ਅੱਗੇ, ਤੇ ਉਹਨਾਂ ਵਾਸਤੇ ਤੁਸੀਂ ਕੀ ਆਖੋਗੇ? ਅਜਾਜ਼ ਭਾਈ ਅਸੀਂ 10 ਏਕੜ ਤੋਂ ਆਲੂ ਸਟਾਰਟ ਕੀਤਾ ਸੀ ਔਰ ਇਸ ਟਾਈਮ ਅੱਲਾਹ ਦਾ ਸ਼ੁਕਰ ਹੈ ਕਿ 100 ਏਕੜ ਸਾਡਾ ਆਲੂ ਹੈ ਤੇ ਦਿਲ ਬਰਦਾਸ਼ਤਾ ਨਹੀਂ ਹੋਣਾ। ਇਹ ਰੇਟ ਵਾਧਾ ਘਾਟਾ ਇਹ ਰੇਟ ਦਾ ਹੁੰਦਾ ਰਹਿੰਦਾ। ਅਗਰ ਰੇਟ ਅੱਛਾ ਨਹੀਂ ਹੈ ਤੁਸੀਂ ਇਹਦੀ ਕੱਚੀ ਪਟਾਈ ਥੋੜੀ ਜਿਹੀ ਘੱਟ ਕਰੋ, ਇਹਨੂੰ ਪੱਕੀ। ਅਸੀਂ ਕਦੇ ਵੀ ਕੱਚੀ ਪਟਾਈ ਨਹੀਂ ਕੀਤੀ। ਅਸੀਂ ਇਹ ਸਾਰਾ ਆਲੂ ਪੱਟਦੇ ਹਾਂ, ਪੱਟ ਕੇ ਇਹਨੂੰ ਅੱਛੇ ਤਰੀਕੇ ਨਾਲ ਤੜਾ ਲਾ ਕੇ ਇਹਨੂੰ ਅਸੀਂ ਸਾਰਾ ਸਟੋਰ ਕਰਦੇ ਹਾਂ। ਤੇ ਸਟੋਰ ਦੇ ਵਿੱਚ ਜਦੋਂ ਤੁਹਾਨੂੰ ਕੋਈ ਅੱਛਾ ਰੇਟ ਮਿਲ ਜਾਏ
ਤੇ ਆਪਣਾ ਸੇਲ ਕਰ ਦਿਓ। ਯਾਨੀ ਕੱਚੀ ਪਟਾਈ ਜਿਹੜੀ ਹੈ ਉਹ ਸਟੋਰ ਨਹੀਂ ਹੋ ਸਕਦੀ, ਕੱਚੀ ਪਟਾਈ ਸਟੋਰ ਨਹੀਂ ਹੋ ਸਕਦੀ। ਪੱਕੀ ਪਟਾਈ ਸਟੋਰ ਹਾਂ, ਹੋਏਗੀ। ਦੋਸਤ ਭਰਾ ਕੋ ਥੋੜੀ ਕੱਚੀ ਪਟਾਈ ਕਰਨ, ਜਿਵੇਂ ਹੁਣ ਇਸ ਟਾਈਮ ਮੰਡੀਆਂ ਦੇ ਵਿੱਚ ਰਸ਼ ਹੈ, ਜ਼ਿਆਦਾ ਪਟਾਈ ਕਰ ਰਹੇ ਨੇ ਸਾਡੇ ਕਿਸਾਨ ਭਰਾ, ਤੇ ਉਹਨਾਂ ਨੂੰ ਉਹਨਾਂ ਦਾ ਪੂਰਾ ਮੁਆਵਜ਼ਾ ਨਹੀਂ ਮਿਲ ਰਿਹਾ, ਤੇ ਉਹ ਸਾਡਾ ਮਸ਼ਵਰਾ ਭਰਾਵਾਂ ਨੂੰ ਇਹੀ ਹੈ ਕਿ ਥੋੜਾ ਜਿਹਾ ਸਲੋ ਚੱਲੋ, ਥੋੜੀ ਜਿਹੀ ਪਟਾਈ ਘੱਟ ਕਰੋ, ਤਾਂ ਕਿ ਉਹਦੀ ਡਿਮਾਂਡ ਐਂਡ ਸਪਲਾਈ ਜਿਹੜੀ ਹੈ ਉਹ ਮੁਤਵਾਜ਼ਨ ਰਵੇ। ਬਾਬਰ ਭਾਈ ਨੇ ਬਹੁਤ ਹੀ ਅੱਛੇ ਮਸ਼ਵਰੇ ਦਿੱਤੇ ਨੇ, ਤੇ ਸਾਡੀ ਵੀਡੀਓ ਤੁਸੀਂ ਲਾਈਕ ਵੀ ਕਰੋ, ਸਬਸਕ੍ਰਾਈਬ ਵੀ ਕਰੋ, ਤੇ ਵੇਖਦੇ ਰਹੋ। ਸਬਸਕ੍ਰਾਈਬ ਕਰੋਗੇ ਇਹਦੀ ਵੀਡੀਓ ਤੁਹਾਡੇ ਤੱਕ ਪੜੇਗੀ, ਅੱਛੇ ਮਸ਼ਵਰੇ ਪੜਨਗੇ। ਨੈਕਸਟ ਇਨਸ਼ਾਅੱਲਾ ਅਸੀਂ ਅਗਲੇ ਕਿਸੇ ਅੱਛੇ ਮਸ਼ਵਰੇ ਨਾਲ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਤੇ ਸਾਨੂੰ ਇਜਾਜ਼ਤ ਦਿਓ ਬਾਬਰ ਭਾਈ ਨੂੰ, ਤੇ ਸਾਨੂੰ ਅੱਲਾਹ ਹਾਫਿਜ਼, ਅਸਲਾਮ ਅਲੈਕੁਮ। ਠੀਕ ਹੈ ਬਾਬਰ ਭਾਈ। ਵਾਲੇकुम सलाम, मेहरबानी।